कोई भुलेखा ना रहे कि भाई असी साडा अल्टीमेट की निशाना है भी असी 29 अप्रैल नूं खालिस्तान का ऐलाननामा आज़ादी दिवस मनते हैं। जिहड़ा UN चार्टर दे विच निशाना है वही साडा निशाना है वर्ल्ड सिख पार्लीमेंट का आज़ाद मुल्क खालिस्तान। World Sikh Parliament will work with the United Nations and its organ bodies, including the world governments, with a mission to promote Sikh self-determination, Sikh civil and human rights, and Sikh economic and environmental rights. The World Sikh Parliament, in addition to the cause of Sikh homeland, recognizes the sovereign rights and freedom of the people of Ukraine, the people of Kashmir and the Nagas. Will continue to highlight the cause of oppressed minority communities such as the Dalits and others. खेतीबाड़ी सैक्टर चों 70% भैया ਜਿਹੜੇ ਨੇ ਉਹ ਕੰਮ ਕਰਦੇ ਨੇ ਕਿ ਵੀ ਜਿਹੜੇ ਗਰੀਬ ਸਿੱਖ ਨੇ ਸਿਕਲੀਗਰ ਵਣਜਾਰੇ ਲੁਬਾਣੇ ਜਿਨ੍ਹਾਂ ਖੇਤਰਾਂ ਦੇ ਵਿੱਚ ਉਹਨਾਂ ਨੂੰ ਪੰਜਾਬ ਲਿਆ ਕੇ ਜਿਹੜਾ ਓਪਰਚੁਨਿਟੀ ਦਿੱਤੀ ਜਾਏ, ਉਹਨਾਂ ਨੂੰ ਜਿਹੜਾ ਇਕਨੋਮਿਕਲੀ ਸਟਰੋਂਗ ਕੀਤਾ ਜਾਏ ਔਰ ਉਹਨਾਂ ਨੂੰ ਇੰਪਲੋਇਮੈਂਟ ਦਿੱਤੀ ਜਾਏ। ਡਾਇਸਪੋਰਾ ਦੇ ਸਿੱਖ ਕੀ ਕਰ ਸਕਦੇ ਨੇ ਕਿ ਆਪਣੇ ਪਿੰਡਾਂ ਵੱਲ ਮੁੜੋ, ਆਪਣੇ ਪਿੰਡਾਂ ਨੂੰ ਸੰਭਾਲੋ, ਪਿੰਡਾਂ ਦੇ ਗੁਰਦੁਆਰੇ 'ਚ ਤੁਸੀਂ ਪੜ੍ਹੇ ਲਿਖੇ ਗ੍ਰੰਥੀ ਔਰ ਉਹਨਾਂ ਨੂੰ ਤਨਖਾਹ ਦਿਓ ਚੰਗੀ ਤਾਂ ਕਿ ਉਹ ਧਰਮ ਦਾ ਪ੍ਰਚਾਰ ਕਰਨ, ਸਕੂਲ ਚੰਗੇ ਬਣਾਓ, ਹਸਪੀਟਲ ਚੰਗੇ ਬਣਾਓ, ਜਿਹੜੇ ਐਨਵਾਇਰਨਮੈਂਟਲ ਇਸ਼ੂਜ਼ ਨੇ ਜਿਵੇਂ ਛੱਪੜਾਂ ਦਾ ਐਲੀਮੀਨੇਟ ਹੋਣਾ, ਦੂਜਾ ਉਹਦੇ 'ਚ ਕਰੋ ਕਿ ਭਾਈ ਇਹ ਇੱਕ ਵਾਇਬਲ ਸੋਲੂਸ਼ਨ ਹੈ ਜਿਹਦੇ ਰਾਹੀਂ ਅਸੀਂ ਆਪਣੇ ਪਿੰਡਾਂ ਵੱਲ ਮੁੜ ਸਕਦੇ ਹਾਂ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਵੀ ਆਪਾਂ ਵਰਲਡ ਸਿੱਖ ਪਾਰਲੀਮੈਂਟ ਦੇ ਵਾਲੇ ਨਾਲ ਗੱਲਬਾਤ ਕੀਤੀ ਹੈ, ਹੁਣ ਵੀ ਕਰਨ ਜਾ ਰਹੇ ਹਾਂ ਕਿ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਜਿੱਥੇ 35 ਮਿਲੀਅਨ ਸਿੱਖ ਨੇਸ਼ਨ ਦੇ ਭਵਿੱਖ ਸੰਬੰਧੀ ਅੱਡ-ਅੱਡ ਫੈਸਲੇ ਲਏ ਗਏ, ਉੱਥੇ ਕਸ਼ਮੀਰ ਨਾਗਾਲੈਂਡ ਆਦਿ ਲੋਕਾਂ ਦੀ ਭਾਰਤੀ ਕਬਜ਼ੇ ਤੋਂ ਆਜ਼ਾਦੀ ਲਈ ਤਹਿਰੀਕਾਂ ਦਾ ਭਰਪੂਰ ਸਮਰਥਨ ਕੀਤਾ ਗਿਆ। ਸੋ ਯੂਕਰੇਨ ਦੇ ਲੋਕਾਂ ਨਾਲ ਵੀ ਹਮਦਰਦੀ ਦਾ ਇਜ਼ਹਾਰ ਕਰਦਿਆਂ ਭਾਰਤ ਸਰਕਾਰ ਦੀ ਰੂਸ ਸੰਬੰਧੀ ਜਿਹੜੀ ਨੀਤੀ ਦੀ ਆਲੋਚਨਾ ਕੀਤੀ ਗਈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਪਹਿਲੇ ਦਿਨ ਦੇ ਵਰਲਡ ਸਿੱਖ ਪਾਰਲੀਮੈਂਟ ਦੇ ਜਿਹੜਾ ਕਲੋਜ਼ ਡੋਰ ਸੈਸ਼ਨ ਸੀ ਉਸ ਦੇ ਵਿੱਚ ਜਿਹੜੇ ਡੈਲੀਗੇਟ ਥਾਂ ਰੀਜਨਸ ਤੋਂ ਆਏ ਸੀ ਉਹਨਾਂ ਦੇ ਸੁਝਾਅ ਕਿ ਕਿਤੇ ਕਿਸ ਨੁਕਤੇ ਤੇ ਉਹ ਚਾਹੁੰਦੇ ਨੇ ਕਿ ਵਰਲਡ ਸਿੱਖ ਪਾਰਲੀਮੈਂਟ ਰਿਜ਼ੋਲਵ ਕਰੇ, ਆਪਣਾ ਸਟੈਂਡ ਪਬਲਿਕ ਕਰੇ, ਉਹ ਇਨਪੁਟ ਮਿਨਟਸ ਨਾਲ ਦੀ ਨਾਲ ਲੈ ਜਾ ਰਹੇ ਸੀ। ਔਰ ਫਿਰ ਸੈਚਰਡੇ ਨਾਈਟ ਇੱਕ ਕਲੋਜ਼ ਡੋਰ ਸਾਰੇ ਜਿਹੜੇ ਇਨਰ ਡੈਲੀਗੇਟ ਸੀ ਉਹਨਾਂ ਨੇ ਉਸ ਦੇ ਉੱਤੇ ਰਿਜ਼ੋਲਵ ਕਰਕੇ ਆਲਮੋਸਟ 10 ਰੈਜ਼ੋਲੂਸ਼ਨ ਇਸ ਦੇ ਉੱਤੇ ਕੀਤੇ। ਔਰ ਜਿਹੜਾ ਫਿਰ ਓਪਨ ਸੈਸ਼ਨ ਸੀ ਸੰਡੇ, ਜਿਹਦੇ 'ਚ ਕਿ ਲੋਕਲ ਸੰਗਤ ਨੁਮਾਇੰਦੇ ਔਰ ਗੁਰਦੁਆਰਾ ਕਮੇਟੀਆਂ ਨੂੰ ਵੀ ਜਿਹੜਾ ਉਹ ਸੱਦਾ ਦਿੱਤਾ ਗਿਆ ਸੀ, ਉਹ ਸਾਰੇ ਜਿਹੜੇ ਨੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਜੈਕਾਰਿਆਂ ਦੀ ਗੂੰਜ 'ਚ ਇਹਨਾਂ ਰੈਜ਼ੋਲੂਸ਼ਨਸ ਨੂੰ, ਜਿਹਨੂੰ ਕਿ ਸਪੀਕਰ ਆਫ ਦਾ ਅਸੈਂਬਲੀ ਸਰ ਸੁਮੀਤ ਸਿੰਘ ਤੁਲੀ ਉਹਨਾਂ ਨੇ ਪੜ੍ਹਿਆ, ਇਸ ਨੂੰ ਪਾਸ ਕੀਤਾ ਗਿਆ। ਔਰ ਕੁਝ ਚੀਜ਼ਾਂ ਬੇਸ਼ੱਕ ਕੋਇਨਸੀਡੈਂਸ ਹੁੰਦੀਆਂ ਪਰ ਮੈਂ ਸਮਝਦਾ ਕਿ ਟੋਰਾਂਟੋ ਦੇ ਵਿੱਚ ਸਰ ਸੁਖਵਿੰਦਰ ਸਿੰਘ ਹੰਸਰਾ ਜਿਹੜੇ ਖਾਲਿਸਤਾਨ ਦੇ ਝੰਡਾ ਬਰਦਾਰ ਆਲਮੋਸਟ 4 ਦਹਾਕੇ ਰਹੇ, ਉਹਨਾਂ ਦੀ ਹਮੇਸ਼ਾ ਹੀ ਇਸ ਲੈਵਲ ਦੀ ਚਾਹਨਾ ਰਹੀ ਕਿ ਉਹ ਸਾਰੇ ਇਕੱਠੇ ਹੋ ਕੇ ਅਸੀਂ ਕੁਛ ਕਰੀਏ ਜਿਹੜਾ ਕੌਮੀ ਤੌਰ ਦੇ ਉੱਤੇ ਅੱਗੇ ਲੈ ਕੇ ਜਾਏ। ਔਰ ਕੁਦਰਤੀ ਜਦੋਂ ਅਸੀਂ ਉੱਥੇ ਸੀ ਔਰ ਸਾਨੂੰ ਇਹ ਪਤਾ ਲੱਗਾ ਕਿ ਵੀ ਉਹਨਾਂ ਦੀਆਂ ਐਸ਼ਿਜ਼ ਉਹ ਚੜ੍ਹਾਈ ਕਰ ਗਏ ਸੀ ਪਿਛਲੇ ਦਿਨਾਂ 'ਚ। ਉਹਨਾਂ ਦੀਆਂ ਐਸ਼ਿਜ਼ ਬੀਤੇ ਕੱਲ੍ਹ ਹੀ ਜਿਹੜਾ ਡਿਕਸੀ ਗੁਰੂ ਘਰ ਦੇ ਨੇੜੇ ਜਿੱਥੇ ਪ੍ਰਬੰਧ ਕੀਤਾ ਹੋਇਆ ਸਿੱਖ ਸੰਗਤਾਂ ਨੇ, ਉੱਥੇ ਐਸ਼ਿਜ਼ ਪਾਣੀ 'ਚ ਇਮਰਸ ਕਰਨ ਦੀਆਂ ਉਹ ਕੀਤੀਆਂ ਗਈਆਂ। ਔਰ ਮੈਂ ਸਮਝਦਾ ਵੀ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਇੱਕ ਟ੍ਰਿਬਿਊਟ ਵੀ ਹੁੰਦੀ ਹੈ ਕਿ ਜਿਹੜਾ ਬੰਦਾ ਇਸ ਰਸਤੇ 'ਤੇ ਤੁਰਦਾ ਹੈ ਉਹ ਆਪਣੇ ਲਾਈਫ ਟਾਈਮ 'ਚ ਰਾਈਜ਼ ਐਂਡ ਫਾਲ ਦੇਖਦਾ ਬਹੁਤ ਸਾਰੀਆਂ ਚੀਜ਼ਾਂ ਦਾ, ਲੇਕਿਨ ਉਹਨਾਂ ਨੇ ਬਿਲਕੁਲ ਅਖੀਰਲੇ ਸਾਹ ਵੇਲੇ ਜਦੋਂ ਉਹਨਾਂ ਨੇ ਅਖੀਰਲੇ ਸਾਹ ਵੀ ਲਏ ਨੇ, ਜਿਵੇਂ ਉਹਨਾਂ ਦੇ ਪਰਿਵਾਰ ਨੇ ਦੱਸਿਆ ਕਿ ਭਾਵੇਂ ਆਵਾਜ਼ ਸੰਘ ਦੇ ਵਿੱਚ ਅੜੀ ਸੀ, ਬਾਂਹ ਚੁੱਕ ਕੇ ਵੀ ਕੋਸ਼ਿਸ਼ ਖਾਲਿਸਤਾਨ ਜ਼ਿੰਦਾਬਾਦ ਦੀ। ਔਰ ਉਹਨਾਂ ਦਾ ਜਿਹੜਾ ਅਣਖੀਲਾ ਪੰਜਾਬ TV ਪ੍ਰੋਗਰਾਮ ਹੁੰਦਾ ਸੀ ਉਸ ਦੇ ਵਿੱਚ ਵੀ ਉਹਨਾਂ ਨੇ ਇਹ ਕਨਕਲੂਜਨ 'ਚ ਕਹਿਣਾ ਔਰ ਇਹ ਲਫ਼ਜ਼ ਵੀਰ ਮਨਵੀਰ ਸਿੰਘ ਜਿਹੜੇ ਮੌਂਟਰੀਆਲ ਤੋਂ ਆਏ ਸੀ ਉਹਨਾਂ ਨੇ ਦੁਹਰਾਏ
और के कऊ किसी को राज न दे हैं जो ले हैं निज बल से ले हैं खालिस्तान जिंदाबाद। ਇਹ ਉਹਨਾਂ ਦੀ ਟੋਨ ਅੰਦਾਜ਼ ਔਰ ਅੱਧੇ ਘੰਟੇ ਦਾ ਪ੍ਰੋਗਰਾਮ ਹੁੰਦਾ ਸੀ, ਮੈਨੂੰ 90s 'ਚ ਯਾਦ ਹੈ। ਔਰ ਕੈਨੇਡਾ ਦੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਜਿਹੜੇ ਘਰਾਂ 'ਚ ਬੱਚੇ ਵੀ ਕਈ ਤਾਂ ਉਹਨਾਂ ਵਿਚਾਰਿਆਂ ਨੂੰ ਤਾਂ ਸਮਝ ਨਹੀਂ ਸੀ ਆਉਂਦਾ ਪ੍ਰੋਗਰਾਮ 'ਚ ਕੀ ਹੈ, ਪਰ ਉਹ ਢੀਕਦੇ ਹੁੰਦੇ ਸੀ ਕਿ ਅਖੀਰ ਵੇਲੇ ਇਹ ਕਹਿਣਾ ਐਵੇਂ ਖਾਲਿਸਤਾਨ ਜ਼ਿੰਦਾਬਾਦ। ਸੋ ਅਸੀਂ ਇਹ ਸਮਝਦੇ ਹਾਂ ਵੀ ਇਹ ਉਹਨਾਂ ਨੂੰ ਵੀ ਇੱਕ ਟ੍ਰਿਬਿਊਟ ਸੀ। ਔਰ ਇਸੇ ਤਰ੍ਹਾਂ ਬਹੁਤ ਸਾਰੇ ਜਿਹੜੇ ਵੀਰ ਜਿਨ੍ਹਾਂ ਨੂੰ ਪਹਿਲਾਂ ਵਰਲਡ ਸਿੱਖ ਪਾਰਲੀਮੈਂਟ ਇਸ ਸਾਰੇ ਕਾਨਸੈਪਟ ਤੋਂ ਜਾਣ ਸਨ, ਅਣਭਿੱਜ ਸਨ, ਉਹਨਾਂ ਨੇ ਵੀ ਇਹ ਮਹਿਸੂਸ ਕੀਤਾ ਕਿ ਵੀ ਨਹੀਂ, ਇਹ ਇੱਕ ਅਲਟੀਮੇਟਲੀ ਜੇ ਅਸੀਂ ਕੱਲ੍ਹ ਨੂੰ ਦੁਨੀਆ ਦੇ ਮੁਲਕਾਂ ਨੇ, ਹਕੂਮਤਾਂ ਨੇ, ਸਿੱਧੇ ਅਸਿੱਧੇ, ਡਾਇਰੈਕਟ ਇਨਡਾਇਰੈਕਟ, ਕੌਮ ਲੈਵਲ, ਅਜੇ ਬਹੁਤ ਇਹ ਬੇਬੀ ਸਟੈਪ ਨੇ, ਇਹ ਨਹੀਂ ਹੈ ਵੀ। ਔਰ ਮੇਰਾ ਵੀ ਇਹ ਸਭ ਨੂੰ ਕਹਿਣਾ ਸੀ ਕਿ ਭਾਈ ਅਜੇ ਜਿਹੜਾ ਅਸੀਂ ਜਿਹੜੇ ਸਭ ਨੂੰ ਆਪਣੀ ਬੁੱਕਲ ਦੇ ਵਿੱਚ ਲੈ ਕੇ, ਤਾਂ ਕਿ ਇਹ ਇੱਕ ਹੋਰ ਜਥੇਬੰਦੀ ਨਹੀਂ ਹੈ, ਕਿਸੇ ਨੂੰ ਇਹ ਇਨਸਿਕਿਉਰ ਹੋਣ ਦੀ ਲੋੜ ਨਹੀਂ ਹੈ ਜੇ ਕਿ ਵੀ ਇਹ ਦੇਖੋ ਜੀ ਇਹ ਕਿੱਥੋਂ ਆ ਗਿਆ, ਕੀ ਆ ਗਿਆ, ਨਹੀਂ। ਇਹ ਜਿਹੜੀਆਂ ਆਲਰੇਡੀ ਐਗਜ਼ਿਸਟਿੰਗ ਜਥੇਬੰਦੀਆਂ ਨੇ, ਔਰ ਜਿਵੇਂ 10 ਕੌਂਸਲਸ ਦਾ ਜ਼ਿਕਰ ਹੋਇਆ ਕਿ ਜਿਸ ਸ਼ੋਬੇ ਦੇ ਵਿੱਚ ਵੀ ਕੋਈ ਕੰਮ ਕਰ ਰਿਹਾ ਹੈ, ਅਲਟੀਮੇਟਲੀ ਉਹ ਵਰਲਡ ਸਿੱਖ ਪਾਰਲੀਮੈਂਟ, ਉਹ ਸਮੁੱਚੀ 35 ਮਿਲੀਅਨ ਸਿੱਖ ਨੇਸ਼ਨ ਦੀ ਜਿਹੜੀ ਹੈ ਉਹ ਨੁਮਾਇੰਦਗੀ ਕਰਦਾ ਹੈ। ਔਰ ਮੈਂ ਤਾਂ ਆਪਣੇ ਪ੍ਰੈਜੈਂਟੇਸ਼ਨ ਦੇ ਵਿੱਚ ਪਹਿਲੇ ਦਿਨ ਵੀ ਦੂਸਰੇ ਦਿਨ ਵੀ ਇਹੀ ਕਿਹਾ ਕਿ ਜਦੋਂ ਮੈਂ ਵਰਲਡ ਸਿੱਖ ਪਾਰਲੀਮੈਂਟ ਵੱਲ ਦੇਖਦਾ ਤੇ ਮੈਂ ਸਮਝਦਾ ਵੀ ਸਾਡਾ ਇਹ ਮਾਡਲ ਹੈ। ਜਦੋਂ ਅਸੀਂ ਅਨੰਦਪੁਰ ਸਾਹਿਬ ਦੀ ਧਰਤੀ ਵੱਲ ਦੇਖਦੇ ਹਾਂ, ਔਰ ਧਰਤੀ ਸਾਡੀ ਉਹੀ ਹੈ ਜਿਸ ਨੂੰ ਜਦੋਂ ਹਰ ਸਿੱਖ ਜਦੋਂ ਅੰਮ੍ਰਿਤਪਾਨ ਕਰਦਾ ਹੈ ਤੇ ਉਸ ਨੂੰ ਉਹ ਇਹ ਪ੍ਰਣ ਲੈਂਦਾ ਕਿ ਵੀ ਹੁਣ ਤੋਂ ਮੇਰੇ ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ ਵਾਸੀ ਅਨੰਦਪੁਰ ਦੇ। ਤੇ ਜੇ ਅਨੰਦਪੁਰ ਦੇ ਵਾਸੀ ਆ ਤਾਂ ਅਨੰਦਪੁਰ ਸਾਨੂੰ ਭਾਈ ਨੰਦ ਲਾਲ ਗਜ਼ਨੀ ਤੇ ਰਹਿਣ ਵਾਲੇ ਉਹ ਨਜ਼ਰੀ ਪੈਂਦੇ ਨੇ, ਹੱਥ 'ਚ ਪੈਨ ਫੜਿਆ ਹੋਇਆ, ਕਲਮ ਫੜੀ ਹੋਈ ਹੈ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਸ਼ਾਹ ਗੁਰੂ ਗੋਬਿੰਦ ਸਿੰਘ। ਹੁਣ ਉਹ ਜਿਹੜੇ ਨੇ ਜਦੋਂ ਗੁਰੂ ਦਾ ਹੁਕਮ ਹੈ ਕਿ ਸਿੱਖ ਸਭ ਸ਼ਸਤਰਧਾਰੀ ਹੋ ਕੇ ਆਣ ਤੇ ਉਹ ਵੀ ਲੈ ਆਉਂਦੇ ਨੇ ਸ੍ਰੀ ਸਾਹਿਬ, ਤੇ ਉਹਨਾਂ ਨੂੰ ਗੁਰੂ ਸਾਹਿਬ ਇੱਕ ਕਲਮ ਦੇ ਕੇ ਕਹਿੰਦੇ ਨਹੀਂ ਭਾਈ ਸਾਹਿਬ ਤੁਸੀਂ ਕਲਮ ਚਲਾਓ, ਤੁਹਾਡੀ ਕਲਮ 'ਚ ਹੀ ਜਿਹੜਾ ਉਹ ਤਲਵਾਰ ਦੀ ਤਾਕਤ ਹੈ। ਹੁਣ ਇਹ ਹੈ ਅਨੰਦਪੁਰ ਦਾ ਮਾਡਲ। ਭਾਈ ਕਨ੍ਹਈਆ ਜੀ ਜਿਹੜੇ ਸੇਵਾ ਦੇ ਵਿੱਚ ਜੰਗਾਂ ਹੋ ਰਹੀਆਂ ਨੇ, ਕੋਈ ਦੁਸ਼ਮਣ ਦੇ ਜਿਹੜੇ ਸਿਪਾਹੀ ਨੇ, ਜ਼ਖਮੀ ਨੇ, ਕੋਈ ਆਪਣੇ ਨੇ, ਉਹਨਾਂ ਨੂੰ ਵੀ ਪਾਣੀ ਪਿਆ ਰਹੇ ਨੇ, ਉਹਨਾਂ ਨੂੰ ਵੀ ਸ਼ਿਕਾਇਤ ਹੁੰਦੀ ਹੈ ਕਿ ਜੀ ਇਹ ਚੰਗਾ ਤੁਹਾਡਾ ਸਿੱਖ ਹੈ, ਅਸੀਂ ਜਿਹਨਾਂ ਨੂੰ ਜ਼ਖਮੀ ਕਰਦੇ ਹਾਂ ਪਾਣੀ ਪਿਆ ਕੇ ਉਹਨੂੰ ਫਿਰ ਖੜਾ ਕਰ ਦੋ, ਫਿਰ ਆਉਂਦੇ ਨੇ ਹਮਲਾ ਕਰਨ। ਤੇ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਹੈ, ਗੁਰੂ 10ਵੇਂ ਪਾਤਸ਼ਾਹ ਤਲਬ ਕਰਦੇ ਨੇ, ਭਾਈ ਸਿੱਖ ਸ਼ਿਕਾਇਤ ਕਰਦੇ ਨੇ, ਤੇ ਉਹ ਕਹਿੰਦੇ ਨੇ ਕਿ ਤੈਨੂੰ ਪਿਆ ਪਿਲਾਵਾਂ ਪਾਣੀ ਮੇਰੇ ਦਿਲ ਦੇ ਸਾਈਂ। ਮੈਂ ਤਾਂ ਜਿੱਧਰ ਦੇਖਦਾ ਮੈਨੂੰ ਤੂੰ ਹੀ ਨਜ਼ਰ ਆਉਂਦਾ। ਔਰ ਗੁਰੂ ਸਾਹਿਬ ਨੂੰ, ਉਹਨਾਂ ਨੂੰ, ਭਾਈ ਸਾਹਿਬ ਨੂੰ ਮਲਮ ਦੀ ਡੱਬੀ ਦੇ ਕੇ ਕਹਿੰਦੇ ਨੇ ਭਾਈ ਸਾਹਿਬ ਜਿੱਥੇ ਪਾਣੀ ਪਿਆਉਂਦੇ ਉਹਨਾਂ ਦੇ ਜ਼ਖਮਾਂ ਤੇ ਮਲਮ ਵੀ, ਇਹ ਵੀ ਉਸੇ ਅਨੰਦਪੁਰ ਸਾਹਿਬ 'ਚ ਹੈ। ਪਰ ਹੁਣ ਉਸ ਅਨੰਦਪੁਰ ਦੀ ਖੇਡ ਦੇ ਵਿੱਚ ਭਾਈ ਬਚਿੱਤਰ ਸਿੰਘ ਜਿਹੜਾ ਨਾਗਣੀ ਬਰਛਾ ਲੈ ਕੇ ਜੇ ਦੁਸ਼ਮਣ ਮਸਤ ਹਾਥੀ ਨੂੰ ਸ਼ਰਾਬੀ ਕਰਕੇ ਉਹਦੇ ਮੱਥੇ ਤੇ ਤਵੇ ਬੰਨ੍ਹ ਕੇ ਅੱਗੇ ਤਲਵਾਰ ਬੰਨ੍ਹ ਕੇ ਕਿਲੇ ਵੱਲ ਛੱਡਦਾ, ਤੇ ਭਾਈ ਬਚਿੱਤਰ ਸਿੰਘ ਗੁਰੂ ਕਾ ਥਾਪੜਾ ਲੈ ਕੇ ਨਾਗਣੀ ਬਰਛਾ ਲੈ ਕੇ ਆ ਕੇ ਉਹਨੂੰ ਮੋੜ ਦਿੰਦਾ, ਉਸ ਦੇ ਤਵੇ ਪਾੜ ਕੇ ਉਹ ਬਿਲਕੁਲ ਜਿਹੜਾ ਉਲਟ ਕੋਰਸ ਉਹਦਾ ਹੋ ਜਾਂਦਾ। ਹੁਣ ਉਹ ਗੁਲਾਮੀ ਦੇ ਸੰਗਲ, ਇਹ ਤਵੇ ਗੁਲਾਮੀ ਦੇ ਸੰਗਲ, ਗੁਲਾਮੀ ਦੇ ਕੱਟੇ ਜਾ ਰਹੇ ਨੇ, ਤੇ ਉਹੀ ਭਾਈ ਬਚਿੱਤਰ ਸਿੰਘ ਗੁਰੂ ਕਾ ਪਿਆਰਾ ਸਿੰਘ। ਉਸੇ ਅਨੰਦਪੁਰ 'ਚ ਭਾਈ ਬਚਿੱਤਰ ਸਿੰਘ, ਭਾਈ ਨੰਦ ਲਾਲ, ਭਾਈ ਕਨ੍ਹਈਆ ਜੀ, ਉਹਨਾਂ ਦੇ ਕੋਲ ਆਪਣੇ ਪਿਆਰੇ ਨੂੰ ਰਿਝਾਉਣ ਦਾ, ਪ੍ਰੀਤਮ ਨੂੰ ਰਿਝਾਉਣ ਦਾ ਇਹ ਸਾਰਾ ਜਿਹੜਾ ਅਮਲ ਹੈ ਉੱਥੇ ਵਾਪਰ ਰਿਹਾ। ਸੋ ਇਸੇ ਤਰ੍ਹਾਂ ਜਿਹੜੇ ਸਿੱਖ ਵੀਰ ਭੈਣਾਂ ਕਿਸੇ ਵੀ ਫੀਲਡ ਦੇ ਵਿੱਚ, ਕੋਈ ਸਕੂਲਾਂ ਦੇ ਵਿੱਚ, ਗੁਰਮਤਿ ਸਕੂਲਾਂ 'ਚ, ਸੰਡੇ ਸਕੂਲਾਂ 'ਚ ਬੱਚਿਆਂ ਨੂੰ ਪੰਜਾਬੀ ਸਿਖਾਉਣਾ, ਪੜ੍ਹਾਉਣਾ, ਬਾਣੀ ਨਾਲ ਜੋੜਨਾ, ਗੁਰਮਤਿ ਕੈਂਪ, ਸੇਵਾ ਦਾ, ਯੂਨਾਈਟਿਡ ਸਿੱਖਸ, ਖਾਲਸਾ ਏਡ, ਸਿੱਖ ਰਿਲੀਫ, ਹਿਊਮੈਨਿਟੇਰੀਅਨ ਫੀਲਡ ਦੇ ਵਿੱਚ ਕੰਮ ਕਰਦੇ ਨੇ, ਜਿਨ੍ਹਾਂ ਨੇ ਮੀਡੀਆ ਨੂੰ ਆਪਣਾ ਚੁਣਿਆ ਖੇਤਰ ਕਿ ਉਹ ਉਹਨਾਂ ਦੇ ਝੂਠੇ ਨੈਰੇਟਿਵ ਨੂੰ ਭੰਨ ਰਹੇ ਨੇ, ਔਰ ਦੂਸਰੇ ਜਿਹੜੇ ਅਦਰਵਾਈਜ਼ ਜਿਹੜੇ ਜੰਗ ਦੇ ਮੈਦਾਨ ਦੇ ਵਿੱਚ ਜਿਨ੍ਹਾਂ ਨੇ ਜੂਝ ਕੇ ਸ਼ਹੀਦੀਆਂ ਪਾਈਆਂ, ਕਿਉਂਕਿ ਇਹ ਸਮੁੱਚਾ 2 ਰੋਜ਼ਾ ਸੈਸ਼ਨ ਜਿਹੜਾ ਹੈ ਉਹ ਖਾਲਿਸਤਾਨ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸੀ। ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਜਿਹੜਾ ਉਹ ਸੈਂਟਰਲ ਮੁੱਦਾ ਸੀ, ਔਰ ਉਸ ਨਾਲ ਮੈਂ ਡਿਸਕਸ ਕਰਾਂਗਾ ਕਿ ਇਕੱਲਾ ਇਹੀ ਨਹੀਂ, ਜਦੋਂ ਸਿੱਖ ਸੋਚਦਾ ਹੈ, ਸਿੱਖ ਦੀ ਵਿਜ਼ਨ ਦੇ ਵਿੱਚ
ਸਿਰਫ ਆਪਣਾ ਆਪਾ ਨਹੀਂ ਹੁੰਦਾ, ਸਾਡਾ ਤਾਂ ਅਰਦਾਸ ਹੀ 2 ਵੇਲੇ ਦੀ ਉਸ ਦਾ ਜਿਹੜੀ ਆ ਕਨਕਲੂਜਨ ਇਸ ਨਾਲ ਹੁੰਦੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਸਾਡੀਆਂ ਅੱਖਾਂ ਖੁੱਲੀਆਂ ਨੇ, 35 ਮਿਲੀਅਨ ਸਿੱਖ ਨੇਸ਼ਨ ਦੇਖ ਰਿਹਾ ਹੈ ਸਾਡੇ ਵਿਦਨ ਕੰਟਰੀ ਕਸ਼ਮੀਰੀਆਂ ਨਾਲ ਕੀ ਜ਼ੁਲਮ ਹੋਇਆ ਹੋ ਰਿਹਾ, ਨਾਗਿਆਂ ਦੀ ਆਜ਼ਾਦੀ ਦੀ ਇੰਪਲਸ ਨੂੰ ਕਿਵੇਂ ਧੋਖੇ ਨਾਲ ਕਰਸ਼ ਕੀਤਾ, ਜ਼ੁਲਮ ਨਾਲ ਵੀ ਕੀਤਾ ਗਿਆ, ਫਿਰ ਸਮਝੌਤੇ ਦੇ ਨਾਂ ਥੱਲੇ 18-20 ਸਾਲ ਤੋਂ ਲਟਕਾਇਆ ਹੋਇਆ। ਭਾਰਤ ਦੇ ਵਿੱਚ ਦਲਿਤ ਸਮਾਜ, ਦਲਿਤ ਵਰਗ, ਉਹਨਾਂ ਦੇ ਨਾਲ ਕੀ ਵਾਪਰ ਰਿਹਾ, ਔਰ ਖ਼ਾਸ ਤੌਰ 'ਤੇ ਆਸਟ੍ਰੇਲੀਆ ਤੋਂ ਜਿਵੇਂ ਭਾਈ ਸ਼ਾਮ ਸਿੰਘ ਔਰ ਬੀਬੀ ਜੈਸੀ ਕੌਰ ਆਏ ਹੋਏ ਸੀ। ਸਰ ਸ਼ਾਮ ਸਿੰਘ ਕਾਫੀ ਪੈਸ਼ਨੇਟ ਹੁੰਦੇ ਨੇ ਜਦੋਂ ਦਲਿਤ ਕੌਜ਼ ਦੀ ਗੱਲ ਹੁੰਦੀ ਹੈ, ਮੂਲ ਨਿਵਾਸੀਆਂ ਦੀ, ਔਰ ਇਸੇ ਤਰ੍ਹਾਂ ਸਿੱਖ ਲੀਗਰ, ਵਣਜਾਰੇ ਸਿੱਖ ਜਿਨ੍ਹਾਂ ਨੂੰ ਕ੍ਰਿਮੀਨਲ ਟਰਾਈਬ ਬਣਾਇਆ ਹੋਇਆ। ਸੋ ਇਹਨਾਂ ਸਾਰੇ ਹੀ ਮੁੱਦਿਆਂ ਦੇ ਉੱਤੇ, ਔਰ ਅਸੀਂ ਸਮਝਦੇ ਹਾਂ ਵੀ ਇਹੀ ਅਲਟੀਮੇਟਲੀ ਹਰ ਇੱਕ ਨੇ ਜਿਹੜਾ ਉਹ ਤਲਵਾਰ ਚੁੱਕ ਕੇ ਜੰਗ ਦੇ ਮੈਦਾਨ ਦੇ ਵਿੱਚ ਨਹੀਂ ਜੂਝਣਾ ਹੈ। ਉਹਨਾਂ ਨੇ ਆਪੋ ਆਪਣੇ ਤਰੀਕੇ ਨਾਲ, ਤੇ ਜਿਹੜੇ ਈਵਨ ਕੁਛ ਵੀ ਨਹੀਂ ਕਰਦੇ, ਮੈਂ ਸਮਝਦਾ ਉਹ 2 ਵੇਲੇ ਅਰਦਾਸ ਕਰਦੇ ਨੇ, ਜਿਵੇਂ ਉਹ ਕ੍ਰਿਸਚੀਅਨਿਟੀ 'ਚ ਕਹਿੰਦੇ ਨੇ ਦੇ ਆਲਸੋ ਸਰਵ ਹੂ ਸਟੈਂਡ ਐਂਡ ਵੇਟ। ਜਿਹੜੇ ਕੌਮ ਦੀ ਚੜ੍ਹਦੀ ਕਲਾ ਦੇਖਣਾ ਲੋਚਦੇ ਨੇ, ਗੁਰੂ ਅੱਗੋਂ ਮੰਗਦੇ ਨੇ ਅਰਦਾਸ। ਸਾਡੀ ਕਲੈਕਟਿਵ ਅਰਦਾਸ ਦੇ ਵਿੱਚ ਜਿਹੜਾ ਅਲਟੀਮੇਟਲੀ ਜੇ ਅਸੀਂ ਪੰਥ ਦੀ ਜੀਤ ਮੰਗਦੇ ਹਾਂ, ਵਿਕਟਰੀ ਟੂ ਦਾ ਪੰਥ, ਤੇ ਵਿਕਟਰੀ ਤਾਂ ਅਕਾਲ ਪੁਰਖ ਨੇ ਦੇਣੀ ਹੈ। ਸਾਡੇ ਤਾਂ ਯਤਨ ਨੇ ਅਲਟੀਮੇਟਲੀ ਟਾਈਮ ਐਂਡ ਸਪੇਸ, ਦੇਸ਼ ਔਰ ਕਾਲ, ਇਹ ਅਕਾਲ ਪੁਰਖ ਦੇ ਕੋਲ ਹੈ ਕਦੋਂ ਕੀ ਹੋਣਾ। ਔਰ ਇਸ ਜਿਹੜਾ ਸੈਸ਼ਨ ਦੇ ਵਿੱਚ ਜਿਹੜੇ ਮਤੇ ਕੀਤੇ ਗਏ, ਔਰ ਓਪਨ ਸੈਸ਼ਨ ਦੂਸਰੇ ਦਿਨ ਜੈਕਾਰਿਆਂ ਦੀ ਗੂੰਜ ਜਿਨ੍ਹਾਂ ਦੀ ਅਪਰੂਵਲ ਲਈ ਗਈ। ਪਹਿਲਾ ਰੈਜ਼ੋਲੂਸ਼ਨ ਸੀ ਰੈਕਗਨਾਈਜ਼ਿੰਗ April 29 ਐਜ਼ ਸਿੱਖ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ, ਕਿ ਕੋਈ ਭੁਲੇਖਾ ਨਾ ਰਹੇ ਕਿ ਭਾਈ ਅਸੀਂ ਸਾਡਾ ਅਲਟੀਮੇਟ ਕੀ ਨਿਸ਼ਾਨਾ ਹੈ ਵੀ ਅਸੀਂ 29 ਅਪ੍ਰੈਲ ਨੂੰ ਖਾਲਿਸਤਾਨ ਦਾ ਐਲਾਨਨਾਮਾ ਆਜ਼ਾਦੀ ਦਿਵਸ ਮੰਨਦੇ ਹਾਂ। ਭਾਈ ਜਗਤਾਰ ਸਿੰਘ ਹਵਾਰਾ ਇਸ ਦਾ ਜਥੇਦਾਰ ਆਫ ਅਕਾਲ ਤਖਤ ਸਾਹਿਬ, align firmly with mission of Sikh sovereignty to self-determinate, a cardinal principle in international law within the Charter of United Nations to create an independent state of Khalistan, ਕਿ ਜਿਹੜਾ UN ਚਾਰਟਰ ਦੇ ਵਿੱਚ ਨਿਸ਼ਾਨਾ ਹੈ ਉਹੀ ਸਾਡਾ ਨਿਸ਼ਾਨਾ ਹੈ ਵਰਲਡ ਸਿੱਖ ਪਾਰਲੀਮੈਂਟ ਦਾ, ਆਜ਼ਾਦ ਮੁਲਕ ਖਾਲਿਸਤਾਨ। ਸੋ ਇਹ ਰੈਜ਼ੋਲੂਸ਼ਨ ਪਹਿਲਾ ਰੈਜ਼ੋਲੂਸ਼ਨ ਸੀ। ਦੂਸਰਾ ਰੈਜ਼ੋਲੂਸ਼ਨ, ਵਰਲਡ ਸਿੱਖ ਪਾਰਲੀਮੈਂਟ will work with the United Nations and its organ bodies, including the world governments, with a mission to promote Sikh self-determination, Sikh civil and human rights, and Sikh economic and environmental rights. Sikhs were a member of United Nations Unrepresented Nations and Peoples Organization, and in 1993 were systematically removed under pressure by Indian government. ਸੋ ਇਹ ਮਤਾ ਅਗੇਨ ਇਹ ਅਫਰਮ ਕਰਦਾ ਹੈ ਕਿ ਅਸੀਂ ਦੁਨੀਆ ਭਰ ਦੀਆਂ ਸਰਕਾਰਾਂ ਦੇ ਨਾਲ ਔਰ ਉਹਨਾਂ ਦੇ ਮਿਸ਼ਨਸ ਜਿਹੜੇ ਨੇ ਉਹਨਾਂ ਦੇ ਨਾਲ ਇਸ ਕਿ ਅਸੀਂ ਸਿੱਖਾਂ ਦਾ ਆਜ਼ਾਦੀ ਦਾ ਹੱਕ ਕਿਵੇਂ ਪ੍ਰਮੋਟ ਕਰਨਾ ਹੈ, ਉਹ ਤਾਲਮੇਲ ਕਰਨਾ ਹੈ। ਔਰ ਇਸੇ ਤਰ੍ਹਾਂ ਜਿਹੜੇ ਉਹਨਾਂ ਦੇ ਸਿਵਲ ਔਰ ਸਿੱਖ ਸਿਵਲ ਹਿਊਮਨ ਰਾਈਟਸ ਨੇ, ਇਨਵਾਇਰਨਮੈਂਟਲ ਰਾਈਟਸ ਨੇ। ਔਰ ਇਹ ਕਿਉਂਕਿ UNPO ਇੱਕ ਬੋਡੀ ਹੈ, ਅਨਰਿਪਰੈਜ਼ੈਂਟਡ ਨੇਸ਼ਨਸ ਐਂਡ ਪੀਪਲਸ ਆਰਗੇਨਾਈਜੇਸ਼ਨ, ਇਹ ਜਿਹੜੇ ਮੁਲਕ UN ਦੇ ਮੈਂਬਰ ਨਹੀਂ ਨੇ, ਉਹ ਜਿਹੜੇ ਸਟਰਗਲ ਕਰ ਰਹੇ ਨੇ, ਜਿਵੇਂ ਇੱਕ ਜ਼ਮਾਨੇ 'ਚ ਜਿਹੜੀਆਂ ਬਾਲਟਿਕ ਸਟੇਟਾਂ ਨੇ, ਲਿਥੁਆਨੀਆ, ਲਾਤਵੀਆ, ਐਸਟੋਨੀਆ, ਇਹ UNPO ਦੀਆਂ ਮੈਂਬਰ ਸੀ। ਨਾਗਾਲੈਂਡ ਅਜੇ ਵੀ ਮੈਂਬਰ ਹੈ ਇਸ ਦਾ, ਤਿੱਬਤ ਇਸ ਦਾ ਮੈਂਬਰ ਹੈ। ਔਰ ਖਾਲਿਸਤਾਨ ਜਿਹੜਾ ਹੈ ਉਹ ਰੈਕਗਨਾਈਜ਼ ਹੋਇਆ ਸੀ ਐਜ਼ ਏ ਮੈਂਬਰ। ਇਹ ਡਾਕਟਰ ਗੁਰਮੀਤ ਸਿੰਘ ਔਲਖ, ਡਾਕਟਰ ਪਰਮਜੀਤ ਸਿੰਘ ਅਜ਼ਰਾਵਤ ਦਾ ਐਫਰਟ ਸੀ, ਲੇਕਿਨ ਇੰਡੀਅਨ ਗਵਰਨਮੈਂਟ ਨੇ ਪ੍ਰੈਸ਼ਰ ਪਾਇਆ ਔਰ ਫਿਰ UNPO ਨੇ ਕਿਹਾ ਕਿ ਜੀ ਕਿਉਂਕਿ ਇਹ ਇੱਕ ਸਾਰੇ ਸਿੱਖਾਂ ਨੂੰ ਰਿਪਰੈਜ਼ੈਂਟ ਨਹੀਂ ਕਰਦੇ, ਇਸ ਲਈ ਅਸੀਂ ਜਿਹੜਾ ਉਹ ਮੈਂਬਰਸ਼ਿਪ ਖਾਰਿਜ ਕਰ ਰਹੇ ਹਾਂ। ਹੁਣ ਇਹ ਰਿਜ਼ੋਲਵ ਕੀਤਾ ਗਿਆ ਕਿ ਵਰਲਡ ਸਿੱਖ ਪਾਰਲੀਮੈਂਟ, ਕਿਉਂਕਿ ਇੱਕ ਨੁਮਾਇੰਦਾ ਬਾਡੀ ਦੇ ਤੌਰ ਦੇ ਉੱਤੇ ਸਰਬੱਤ ਖਾਲਸਾ ਦੇ ਮੈਂਡੇਟ ਨਾਲ ਸਾਹਮਣੇ ਆਈ ਹੈ, ਇਹ UNPO ਦੇ ਨਾਲ ਇਸ ਇਸ਼ੂ ਨੂੰ ਚੁੱਕੇਗੀ ਕਿ ਖਾਲਿਸਤਾਨ ਨੂੰ UNPO ਦੇ ਮੈਂਬਰ ਦੇਸ਼ ਵਜੋਂ ਜਿਹੜਾ ਮਾਨਤਾ ਦਿੱਤੀ ਜਾਏ। ਫਿਰ ਤੀਸਰਾ ਰੈਜ਼ੋਲੂਸ਼ਨ ਹੈ ਕਿ ਵੀ ਸਿੱਖ ਹੋਮਲੈਂਡ ਦੇ ਕਾਜ਼ ਦਾ ਵਰਲਡ ਸਿੱਖ ਪਾਰਲੀਮੈਂਟ ਇਨ ਐਡੀਸ਼ਨ ਟੂ ਦਾ ਕਾਜ਼ ਆਫ ਸਿੱਖ ਹੋਮਲੈਂਡ recognizes the sovereign rights and freedom of the people of Ukraine, the people of Kashmir and the Nagas, ਕਿ ਜੋ ਯੂਕਰੇਨੀਅਨ ਸੋਵਰਨਟੀ ਤੇ ਹਮਲਾ ਹੈ ਰਸ਼ੀਆ ਦਾ, ਉਹਨੂੰ ਕੰਡੈਮ ਕੀਤਾ ਵੀ ਅਸੀਂ
ਲੋਕਾਂ ਦੇ ਨਾਲ ਖੜੇ। ਪਰ ਇਹ ਇੱਕ ਅਹਿਮੀਅਤ ਵਾਲੀ ਗੱਲ ਹੈ ਕਿ ਕਸ਼ਮੀਰੀ ਲੋਕਾਂ ਦੀ ਔਰ ਨਾਗਿਆਂ ਦੀ ਫਰੀडम ਸਟਰਗਲ ਨੂੰ ਵਰਲਡ ਸਿੱਖ ਪਾਰਲੀਮੈਂਟ ਨੇ ਫੁੱਲੀ ਸਪੋਰਟ ਕੀਤਾ। ਔਰ ਨਾਲ ਦੀ ਨਾਲ ਦੂਸਰਾ ਉਹਦਾ ਬੁਲਟ ਸੀ, will continue to highlight the cause of oppressed minority communities such as the Dalits and others, ਕਿ ਭਾਰਤ ਦੇ ਨਕਸ਼ੇ 'ਚ ਕੈਦ ਜਿਹੜੀਆਂ oppressed communities ਨੇ, ਜ਼ਾਹਰ ਹੈ ਉਹਨਾਂ 'ਚ ਮੁਸਲਮਾਨ ਈਸਾਈ ਵੀ ਨੇ, ਪਰ ਦਲਿਤਸ ਦਾ ਖਾਸ ਤੌਰ ਤੇ ਔਰ ਟ੍ਰਾਈਬਲਸ ਦਾ ਇਹਦੇ 'ਚ ਮੈਂਸ਼ਨ ਹੈ। Hold India accountable in violation of UN's Declaration on the Rights of Persons belonging to national or ethnic, religious and linguistic minorities while failing to protect and guarantee the basic fundamental rights of the Dalits and other minorities in India, ਕਿ ਵੀ ਅਸੀਂ ਦਲਿਤਸ ਔਰ ਦੂਸਰੀਆਂ ਮਾਈਨੋਰਿਟੀਜ਼ ਦੀ ਸਿੱਖਾਂ ਦੇ ਨਾਲ ਨਾਲ ਉਹਨਾਂ ਦੇ ਇਸ਼ੂ ਨੂੰ ਵੀ ਜਿਹੜਾ UN ਦੇ ਲੈਵਲ ਦੇ ਉੱਤੇ ਚੁੱਕਾਂਗੇ। ਰੈਜ਼ੋਲੂਸ਼ਨ ਨੰਬਰ 4, the World Sikh Parliament recognizes the needs of the forgotten Sikhligar and Banjaras communities and dutifully requests the community to help settle them in Punjab while addressing their religious, economic and humanitarian needs। ਕਿਉਂਕਿ ਇਹ ਜਿਹੜੇ ਪਹਿਲੇ ਦਿਨ ਦੇ ਸੈਸ਼ਨ ਸਾਹਮਣੇ ਆਇਆ ਸੀ ਕਿ ਪੰਜਾਬ ਚੋਂ ਕਿਵੇਂ ਵੱਡੀ ਗਿਣਤੀ ਦੇ ਵਿੱਚ ਐਕਸੋਡਸ ਹੋ ਰਿਹਾ, 1.5 ਲੱਖ ਸਟੂਡੈਂਟ ਕੈਨੇਡਾ, ਆਸਟ੍ਰੇਲੀਆ ਨੇ ਨਿਕਲ ਰਹੇ ਨੇ ਔਰ ਸਿਸਟਮੈਟਿਕਲੀ ਯੂਪੀ ਬਿਹਾਰ ਦੇ ਭਈਆਂ ਨੂੰ ਪੰਜਾਬ 'ਚ ਵਸਾਇਆ ਜਾ ਰਿਹਾ, ਡੈਮੋਗ੍ਰਾਫੀ ਬਦਲੀ ਜਾ ਰਹੀ ਹੈ। ਸੋ ਇਹਦੇ ਸੋਲਿਊਸ਼ਨ ਦੇ ਤੌਰ ਤੇ ਇਹ ਆਇਆ ਕਿ ਭਾਈ ਨਾ ਸਿਰਫ ਸਿੱਖਲੀਗਰ ਔਰ ਵਣਜਾਰੇ ਜਿਹੜੇ ਵੱਡੀ ਗਿਣਤੀ 'ਚ ਨੇ ਕਰਨਾਟਕਾ, ਮੱਧ ਪ੍ਰਦੇਸ਼, ਉੜੀਸਾ, ਗੁਜਰਾਤ, ਇਹਨਾਂ ਸੂਬਿਆਂ 'ਚ, ਕਿ ਉਹਨਾਂ ਨੂੰ ਜਿਹੜੇ ਪੰਜਾਬ 'ਚੋਂ ਨਿਕਲਦੇ ਵੀ ਨੇ ਖੇਤੀਬਾੜੀ ਸੈਕਟਰ 'ਚੋਂ 70% ਭਈਆ ਜਿਹੜੇ ਨੇ ਉਹ ਕੰਮ ਕਰਦੇ ਨੇ, ਕਿ ਵੀ ਜਿਹੜੇ ਗਰੀਬ ਸਿੱਖ ਨੇ, ਸਿੱਖਲੀਗਰ, ਵਣਜਾਰੇ, ਲੁਬਾਣੇ, ਜਿਨ੍ਹਾਂ ਖੇਤਰਾਂ ਦੇ ਵਿੱਚ ਉਹਨਾਂ ਨੂੰ ਪੰਜਾਬ ਲਿਆ ਕੇ ਜਿਹੜਾ ਓਪਰਚੁਨਿਟੀ ਦਿੱਤੀ ਜਾਏ, ਉਹਨਾਂ ਨੂੰ ਜਿਹੜਾ ਇਕਨੋਮਿਕਲੀ ਸਟਰੋਂਗ ਕੀਤਾ ਜਾਏ ਔਰ ਉਹਨਾਂ ਨੂੰ ਇੰਪਲੋਇਮੈਂਟ ਦਿੱਤੀ ਜਾਏ। ਸੋ ਇਹ ਇੱਕ ਰੈਜ਼ੋਲੂਸ਼ਨ ਇਸ ਦੇ ਉੱਤੇ ਆਇਆ। ਰੈਜ਼ੋਲੂਸ਼ਨ ਨੰਬਰ 5, World Sikh Parliament demands the release of Sikh prisoners of conscience in India who are fighting for their political and religious rights. Many of them are languishing in jails and had covered their terms. The World Sikh Parliament demands that India revokes its unlawful reservation against Article 1 of International Covenant on Civil and Political Rights, the right of self-determination, release our political prisoners and agrees to the establishment of an international criminal tribunal to punish those who have carried out genocide against Sikhs since 1984। ਕਿ ਬੰਦੀ ਸਿੰਘਾਂ ਦੀ ਰਿਹਾਈ ਉਹਨਾਂ ਦੀ ਮੰਗ ਹੈ ਔਰ ਇਹ ਵੀ ਮੰਗ ਕੀਤੀ ਗਈ ਹੈ ਕਿ ਇਹ ਇੰਟਰਨੈਸ਼ਨਲ ਕ੍ਰਿਮੀਨਲ ਟ੍ਰਿਬਿਊਨਲ ਬਣਾਇਆ ਜਾਏ ਤਾਂ ਕਿ 84 ਤੋਂ ਲੈ ਕੇ ਜਿਨ੍ਹਾਂ ਨੇ ਵਾਰ ਕ੍ਰਾਈਮ ਕੀਤੇ ਨੇ ਸਿੱਖਾਂ ਦੇ ਖਿਲਾਫ ਉਹਨਾਂ ਨੂੰ ਸਜ਼ਾ ਯਾਫਤਾ ਕੀਤਾ ਜਾਏ। ਔਰ ਇਸੇ ਤਰ੍ਹਾਂ ਜਿਹੜਾ ਉਹਨਾਂ ਨੇ it is also imperative that India respects all other internationally accepted human rights standards including the freedom of expression instead of routinely criminalizing Sikh self-determinism। ਕਿ ਪੰਜਾਬ ਦੇ ਵਿੱਚ ਔਰ ਭਾਰਤ ਜਿਹੜੇ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਦੇ ਨੇ ਉਹਨਾਂ ਤੇ ਕ੍ਰਿਮੀਨਲ ਕੇਸ ਬਣਾਉਣਾ, ਇਹਨੂੰ ਖਤਮ ਕੀਤਾ ਜਾਏ ਔਰ ਜਿਹੜਾ ਇੰਟਰਨੈਸ਼ਨਲ ਕੋਵੈਨੈਂਟ ਹੈ ਸਿਵਲ ਐਂਡ ਪੋਲੀਟੀਕਲ ਰਾਈਟਸ ਦਾ, ਜਿਹਦੇ 'ਚ ਕਿ ਇਹ ਗੱਲ ਕਹਿਣੀ ਤੁਹਾਡਾ ਹੱਕ ਬਣਦਾ ਹੈ, ਉਸ ਹੱਕ ਨੂੰ ਰੀਸਟੋਰ ਕਰੇ। ਰੈਜ਼ੋਲੂਸ਼ਨ ਨੰਬਰ 6, the World Sikh Parliament recognizes that there is an ongoing genocide of the Sikhs by the Indian government, disrespect of Sri Guru Granth Sahib, the eternal Guru of the Sikhs in different cities of Punjab and other parts of India, banning of right to bear arms by passing new laws। ਇਹ ਬੜਾ ਇੰਪੋਰਟੈਂਟ ਰੈਜ਼ੋਲੂਸ਼ਨ ਸੀ ਕਿ ਜੈਨੋਸਾਈਡ ਕੋਈ ਸਿੱਖਾਂ ਦਾ ਰੁਕਿਆ ਨਹੀਂ ਹੋਇਆ, ਲਗਾਤਾਰਤਾ ਨਾਲ ਚੱਲ ਰਿਹਾ ਔਰ ਉਹਦੇ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵੀ ਲਗਾਤਾਰਤਾ ਨਾਲ ਵਧੀਆਂ ਨੇ ਔਰ ਹੁਣ ਜਿਹੜਾ ਪੰਜਾਬ ਦੇ ਵਿੱਚ ਸਿੱਖਾਂ ਨੂੰ ਡੀ ਵੈਪਨਾਈਜ਼ ਕੀਤਾ, ਡਿਸਆਰਮ ਕੀਤਾ ਜਾ ਰਿਹਾ। ਉਹ ਇੰਸਟਰਕਸ਼ਨਾਂ ਔਰ ਡਾਇਰੈਕਟਿਵ ਕਿ ਭਾਈ ਕੋਈ ਹਥਿਆਰ ਜਿਹੜੇ ਨੇ ਉਹ ਜਮ੍ਹਾਂ ਕਰਾਓ, ਕੋਈ ਫੋਟੋ ਨਾ ਹੋਏ, ਈਵਨ 10-10 ਮਹੀਨੇ ਦਾ 10 ਸਾਲ ਦੇ ਬੱਚੇ ਦੇ ਉੱਤੇ ਕੇਸ ਰਜਿਸਟਰ ਕੀਤਾ ਜੀ ਉਹ ਹਥਿਆਰਾਂ ਨਾਲ ਹੈ। ਇਹ ਜਿਹੜਾ ਇਸ ਨੂੰ ਕੰਡੈਮ ਕੀਤਾ ਗਿਆ। ਰੈਜ਼ੋਲੂਸ਼ਨ ਨੰਬਰ 7, the World Sikh Parliament applauds the sterling efforts of Sikhs and organizations across the globe who advocate and campaign for our national right of self-determination in the form of sovereign independent state of Khalistan in Punjab as mandated by Sarbat Khalsa gatherings of 26th January 1986 and 10th November 2015, underpinned by international law that peaceable struggle is the only means
of resolving the Indo-Sikh conflict, and we urge the international community to recognize this reality and support us in this noble, lawful, and ultimately necessary endeavor. The Sikh nation salutes the martyrs of our cause and shall honor them by realizing their God-given right of sovereign independence in our homeland. So ਇਹਦੇ 'ਚ ਅਗੇਨ ਆਪਣੀ ਆਜ਼ਾਦੀ ਦੇ ਕਾਨਸੈਪਟ ਨੂੰ ਜਿਹੜਾ ਜਿੱਥੇ ਰੀਇਨਫੋਰਸ ਕੀਤਾ ਉੱਥੋਂ ਉਹਨਾਂ ਹਕੂਮਤਾਂ ਦਾ ਔਰ ਉਹਨਾਂ ਜਥੇਬੰਦੀਆਂ ਦਾ ਵੀ ਸ਼ੁਕਰੀਆ ਅਦਾ ਕੀਤਾ ਜਿਹੜੇ ਸਿੱਖਾਂ ਦੇ ਨਾਲ ਇਸ ਜਿਹੜਾ ਇੰਡੋ ਸਿੱਖ ਕਨਫਲਿਕਟ ਜੰਗ ਹਿੰਦ ਪੰਜਾਬ ਹੈ ਉਹਦੇ ਸਾਡੀ ਕੌਮ ਦੇ ਨਾਲ ਖੜੇ ਨੇ ਔਰ ਸ਼ਹੀਦਾਂ ਨੂੰ ਟ੍ਰਿਬਿਊਟ ਦਿੱਤੀ ਗਈ ਹੈ ਔਰ ਇਹ ਪ੍ਰਣ ਦੁਹਰਾਇਆ ਗਿਆ ਕਿ ਅਸੀਂ ਤੁਹਾਡੇ ਡੁੱਲੇ ਖੂਨ ਦਾ ਹੱਕ ਲਵਾਂਗੇ ਔਰ ਆਜ਼ਾਦੀ ਤੱਕ ਮੁਕੰਮਲ ਆਜ਼ਾਦੀ ਤੱਕ ਇਹ ਸੰਘਰਸ਼ ਜਾਰੀ ਰਹੇਗਾ। Resolution number 8, World Sikh Parliament encourages the Sikhs in diaspora community to participate in projects preserving their villages, help develop and build education institutions for the growth of religion and cultural values, including leveraging websites such as mypin.com. ਇਹ ਸਿੱਖ ਨੌਜਵਾਨਾਂ ਨੇ ਵੈਬਸਾਈਟ mypin.com UK ਤੋਂ ਆਏ ਸੀ, ਉਹਨਾਂ ਨੇ ਉਸ ਨੂੰ ਜਿਹੜੀ ਪ੍ਰੈਜੈਂਟੇਸ਼ਨ ਵੀ ਦਿੱਤੀ। ਪਰ ਇਸ ਰੈਜ਼ੋਲੂਸ਼ਨ ਦਾ ਮੁੱਖ ਮਕਸਦ ਇਹ ਹੈ ਕਿ ਡਾਇਸਪੋਰਾ ਦੇ ਸਿੱਖ ਕੀ ਕਰ ਸਕਦੇ ਨੇ ਕਿ ਆਪਣੇ ਪਿੰਡਾਂ ਵੱਲ ਮੁੜੋ, ਆਪਣੇ ਪਿੰਡਾਂ ਨੂੰ ਸੰਭਾਲੋ, ਪਿੰਡਾਂ ਦੇ ਗੁਰਦੁਆਰੇ 'ਚ ਤੁਸੀਂ ਪੜ੍ਹੇ ਲਿਖੇ ਗ੍ਰੰਥੀ ਔਰ ਉਹਨਾਂ ਨੂੰ ਤਨਖਾਹ ਦਿਓ ਚੰਗੀ ਤਾਂ ਕਿ ਉਹ ਧਰਮ ਦਾ ਪ੍ਰਚਾਰ ਕਰਨ, ਸਕੂਲ ਚੰਗੇ ਬਣਾਓ, ਹਸਪੀਟਲ ਚੰਗੇ ਬਣਾਓ, ਜਿਹੜੇ ਐਨਵਾਇਰਨਮੈਂਟਲ ਇਸ਼ੂਜ਼ ਨੇ ਜਿਵੇਂ ਛੱਪੜਾਂ ਦਾ ਐਲੀਮੀਨੇਟ ਹੋਣਾ, ਦੂਜਾ ਉਹਦੇ 'ਚ ਕਰੋ ਕਿ ਭਾਈ ਇਹ ਇੱਕ ਵਾਇਬਲ ਸੋਲੂਸ਼ਨ ਹੈ ਜਿਹਦੇ ਰਾਹੀਂ ਅਸੀਂ ਆਪਣੇ ਪਿੰਡਾਂ ਵੱਲ ਮੁੜ ਸਕਦੇ ਹਾਂ ਔਰ ਉਹਨਾਂ 'ਚ ਕੰਟਰੀਬਿਊਟ ਕੁਛ ਕਰ ਸਕਦੇ, ਨਹੀਂ ਤਾਂ ਫਿਰ ਗੱਲਾਂ ਹੀ ਰਹਿ ਜਾਂਦੀਆਂ। ਰੈਜ਼ੋਲੂਸ਼ਨ ਨੰਬਰ 9 ਹੈ, World Sikh Parliament promotes and develop programs with Sikh organizations working to stop the ongoing econocide leading to a brain drain, giving birth to new challenges that need to be recognized and addressed. ਕਿ ਜਿੰਨੀ ਵੱਡੀ ਗਿਣਤੀ 'ਚ ਬ੍ਰੇਨ ਡਰੇਨ ਹੋ ਰਿਹਾ ਹੈ, ਨੌਜਵਾਨ ਨਿਕਲ ਰਹੇ ਨੇ, ਇਸ ਦੇ ਉੱਤੇ ਸਾਨੂੰ ਉੱਥੇ ਕੋਈ ਇਕਨੋਮਿਕਲ ਮਾਡਲ ਤਾਂ ਕਿ ਇਹ ਰੋਕਿਆ ਜਾਏ ਜਿਹੜਾ ਯਤਨ ਹਕੂਮਤ ਚਾਹੁੰਦੀ ਹੈ ਕਿ ਇਹ ਸਿੱਖ ਪਲਾਇਨ ਕਰਨ ਔਰ ਉੱਥੇ ਲਿਆ ਕੇ ਉਹ ਬਈਏ ਬਿਠਾ ਕੇ ਮੁੜ ਕੇ 10 ਸਾਲ ਬਾਅਦ ਕਹਿਣਗੇ ਜੀ ਕਰਾ ਲਓ ਰੈਫਰੈਂਡਮ ਇੱਥੇ। ਸੋ ਇਸ ਦੇ ਉੱਤੇ ਕੰਮ ਕਰਨ ਦੀ ਲੋੜ ਹੈ। ਔਰ ਫਾਈਨਲ ਰੈਜ਼ੋਲੂਸ਼ਨ, the World Sikh Parliament dutifully asks the global community to promote, encourage and assist individual activists, Sikh organizations, MPs and congressmen who ਕਿ ਇਹ ਵਰਲਡ ਸਿੱਖ ਪਾਰਲੀਮੈਂਟ ਦੁਨੀਆ ਭਰ ਦੇ ਸਿੱਖ ਕਮਿਊਨਿਟੀ ਨੂੰ ਅਪੀਲ ਕਰਦੀ ਹੈ ਕਿ ਉਹ ਉਹਨਾਂ ਜਥੇਬੰਦੀਆਂ, ਉਹਨਾਂ ਵਿਅਕਤੀਆਂ ਔਰ ਈਵਨ ਉਹਨਾਂ MPs ਜਾਂ ਕਾਂਗਰਸਮੈਨ ਉਹਨਾਂ ਦੀ ਮਦਦ ਕਰਨ ਜਿਹੜੇ 1 lead or promote the recognition of Sikh genocide, Khalistan referendum and for self-determination ਕਿ ਜਿਹੜੇ ਸਿੱਖ ਜੈਨੋਸਾਈਡ ਰੈਕਗਨਾਈਜ਼ ਕਰਵਾਉਣ ਦੇ ਲਈ ਯਤਨਸ਼ੀਲ ਨੇ। ਖਾਲਿਸਤਾਨ ਰੈਫਰੈਂਡਮ ਜ਼ਾਹਰ ਹੈ ਸਿੱਖਸ ਫॉर ਜਸਟਿਸ ਨੇ ਸਕਸੈਸਫੁਲੀ ਇਸ ਮੂਵ ਨੂੰ ਅੱਗੇ ਤੋਰਿਆ ਐਂਡ ਫॉर ਸੈਲਫ ਡਿਟਰਮੀਨੇਸ਼ਨ ਜਿਹੜੇ ਵੀ ਇਹਨਾਂ ਦੇ ਮੁੱਦੇ ਦੇ ਉੱਤੇ ਕੰਮ ਕਰ ਰਹੇ ਨੇ ਉਹਨਾਂ ਦੀ ਮਦਦ ਕੀਤੀ ਜਾਏ ਔਰ ਇਸ ਦੇ ਉੱਤੇ ਅਗੇਨ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤਕੋ ਜਾਂ ਅਗਲੋ ਪਾਵਾ ਇਹ ਮੈਂਸ਼ਨ ਹੈ। ਪ੍ਰਮੋਟਿੰਗ ਸਿੱਖ ਅੰਮ੍ਰਿਤ ਸੰਚਾਰ ਇਨ ਪੰਜਾਬ and outside in the diaspora and asks all Sikhs to practice their faith freely without any fear. ਹੁਣ ਜ਼ਾਹਰ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਮੂਵ ਹੈ ਔਰ ਕਿਉਂਕਿ ਇਹ ਪੰਜਾਬ ਦੇ ਹਵਾਲੇ ਨਾਲ ਵੀ ਔਰ ਇੱਥੇ ਵੀ ਕਿ ਬਾਹਰ ਵੀ ਸਾਨੂੰ ਇਹ ਅੰਮ੍ਰਿਤ ਸੰਚਾਰ ਲਹਿਰ ਚਲਾਉਣ ਦੀ ਲੋੜ ਹੈ ਔਰ ਇਹ ਕਨਕਲੂਜਨ 'ਚ ਇਹੀ ਹੈ the World Sikh Parliament asks the Sikh community to practice their faith freely without any fear and prejudice. ਸੋ ਅਸੀਂ ਇੱਕ ਵਾਰ ਫਿਰ ਇਸ ਗੱਲ ਦੀ ਤਵੱਕੋ ਵੀ ਕਰਦੇ ਹਾਂ ਰੈਜ਼ੋਲੂਸ਼ਨਸ ਰਿਜ਼ੋਲਵ ਤੁਹਾਡਾ ਇਰਾਦਾ ਹੁੰਦਾ ਹੈ, ਇੰਪਲੀਮੈਂਟ ਤਾਂ ਕੋਈ ਚੀਜ਼ ਉਦੋਂ ਹੁੰਦੀ ਹੈ ਜਦੋਂ ਤੁਸੀਂ ਉਸ ਦੇ ਉੱਤੇ ਕੰਮ ਕਰਦੇ ਹੋ। ਲੇਕਿਨ ਇੱਕ ਪ੍ਰੋਫੈਸ਼ਨਲ ਅੰਦਾਜ਼ 'ਚ ਇਹ ਜਿਹੜਾ 2 ਰੋਜ਼ਾ ਵਰਲਡ ਸਿੱਖ ਪਾਰਲੀਮੈਂਟ ਦਾ ਤੀਸਰਾ ਸਾਲਾਨਾ ਇਜਲਾਸ ਸੀ ਇਹ ਕਾਮਯਾਬੀ ਨਾਲ ਸਿਰੇ ਚੜ੍ਹਿਆ। ਪਰ ਮੈਂ ਜਿਵੇਂ ਕਿਹਾ ਸੀ ਉਸ 'ਚ ਵੀ ਕਿ ਝਲਕ ਸੁੰਦਰ ਤੋਂ ਰੋਸ਼ਨ ਪੰਦ ਹੋਏ ਕੀ ਗਮ ਜੇ ਸਿਰ ਤੇ ਪੜਨਾ ਭਾਰੀਆਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਥ ਲੈਣੇ ਬ੍ਰੇਕ ਵਿਊਅਰਸ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।